जी आख। वालेकुम अस्सलाम जी, क्या हाल है? ठीक है सर? हाँ जी ठीक है, तुसी अपना नाम दसो जी। मेरा नाम जुवेद है जी, मैं जिला कसूर कंगनपुर का रहने वाला। हाँ जी जी। एडवांस पैसे मंगा के निकाल की थी। अच्छा 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 टॉपिक बहुत अच्छा लगा है। हाँ अच्छा, एडवांस पैसे ना ज्यादा लंबी नहीं जे चलनी, टॉपिक ते गल कर लवो। हाँ जी बिल्कुल। हाँ जी, मैं अपने वालदैन नाल बहुत प्यार करता। नहीं बिल्कुल है, मैं पूछ ही नहीं रहा। मैं पहले भी शायद तुसी प्रोग्राम सुन ही नहीं रहे गौर नाल। मैं पुछ ही नहीं रहा, वालदैन नाल कौन नहीं प्यार करता, तुसी भी करदे हो, सारे ही करदे ने। अपने मतलब जिन्ने भी बच्चियां नाल सारे प्यार करदे ने, भैणा भरावां नाल सारे प्यार करदे ने। मैं कह रहा कि जिहदे नाल तुहानू कोई कंसर्न नहीं है, कोई थर्ड परसन है जिन्हों तुसी पहली वारी, दूजी वारी, तीजी वारी वेखिया है, ਉਹ ਤੁਹਾਡੇ ਦਿਲ ਵਿੱਚ ਵਸ ਗਿਆ ਹੈ, ਤੁਸੀਂ ਉਹਦੇ ਬਾਰੇ ਕੁਝ ਮਾੜਾ ਸੁਣਨਾ ਹੀ ਨਹੀਂ ਚਾਹੁੰਦੇ। ਕਿਉਂ ਨਹੀਂ ਸੁਣਨਾ ਚਾਹੁੰਦੇ? ਉਹਨੂੰ ਤੇ ਤੁਸੀਂ ਜਾਣਦੇ ਵੀ ਨਹੀਂ, ਉਹਦੇ ਬਾਰੇ ਇਨਵੈਸਟੀਗੇਟ ਨਹੀਂ ਕਰਨਾ ਚਾਹੁੰਦੇ, ਕੀ ਵਜ੍ਹਾ ਹੈ? ਜੀ ਉਹਨਾਂ ਜੀ ਮੇਰੇ ਮੁਰਸ਼ਦ ਸਾਹਿਬ ਨੇ ਨਾ, ਜਿਹੜੇ ਉਹਨਾਂ ਨੂੰ ਕਿਸੇ ਨੇ ਗੱਲ ਕੀਤੀ ਤੇ ਮੈਂ ਜਿਹੜਾ ਨਾ ਬਹੁਤ ਗਰਮ ਹੋ ਗਿਆ। ਕਹਿੰਦੀ ਨਹੀਂ ਮੇਰੇ ਮੁਰਸ਼ਦ ਨਹੀਂ, ਮੁਰਸ਼ਦ ਵੀ ਚੰਗੇ ਲੱਗਦੇ ਆ, ਇਹ ਸਾਰਿਆਂ ਨਾਲ ਤੁਹਾਨੂੰ ਬਹੁਤ ਪਿਆਰ ਹੈ ਔਰ ਹੋਣਾ ਚਾਹੀਦਾ। ਇਹ ਮੈਂ ਗੱਲ ਹੀ ਨਹੀਂ ਕਰ ਰਿਹਾ ਜਵੇਦ ਸਾਹਿਬ, ਤੁਸੀਂ ਉਸ ਮਾਮਲੇ ਤੇ ਨਹੀਂ ਪਹੁੰਚੇ। ਅੱਛਾ, ਕਹਿੰਦੇ ਨੇ ਧਿਆਨ ਚ ਗਿਆਨ ਹੈ। ਜਵੇਦ ਸਾਹਿਬ ਮੈਂ ਤੁਹਾਡੇ ਨਾਲ ਗੱਲ, ਹੁਣ ਤੁਸੀਂ ਨਾ ਗੌਰ ਨਾਲ ਸੁਣੋ। ਜਦੋਂ ਅਸੀਂ ਜਿਸ ਮਹਿਫਲ ਚ ਬੈਠੇ ਹੋਈਏ ਉਹਨੂੰ ਧਿਆਨ ਨਾਲ ਸੁਣੀਏ ਨਾ, ਗੱਲਾਂ ਵਿੱਚੋਂ ਸਾਨੂੰ ਬਹੁਤ ਚੀਜ਼ਾਂ ਹਾਸਲ ਹੁੰਦੀਆਂ ਨੇ। ਸਾਨੂੰ ਇਲਮ ਹਾਸਲ ਹੁੰਦਾ ਹੈ, ਸਾਡੇ ਕੋਲ ਬੋਲਣ ਵਾਸਤੇ ਲਫ਼ਜ਼ ਆਉਂਦੇ ਨੇ ਜੀ ਜੀ। ਇਹ ਸਾਡੇ ਅਸੀਂ ਬੜੇ ਜ਼ਿਹਨੀ ਤੌਰ ਤੇ ਸਕੂਨ ਚ ਹੁੰਦੇ ਹਾਂ। ਜਦੋਂ ਸਾਡੇ ਅੰਦਰ ਭਾਜੜ ਪਈ ਹੁੰਦੀ ਹੈ ਨਾ, ਤੁਸੀਂ ਉਦੋਂ ਦੇ ਕਾਲ ਮਿਲਾਨ ਤੇ ਤੁਲੇ ਹੋਏ ਹੋ, ਤੁਸੀਂ ਗੱਲ ਨਹੀਂ ਸੁਣੀ ਕਿਸੇ ਦੀ ਵੀ ਕਿ ਮੈਂ ਕੀ ਕਹਿ ਰਿਹਾ ਗੱਲ, ਉਹ ਬੰਦਾ ਕੀ ਕਹਿ ਰਿਹਾ। ਤੁਸੀਂ ਸਿਰਫ ਆਪਣੀ ਸੁਣਾਣੀ ਚਾਹੀਏ। ਜਦੋਂ ਤੁਸੀਂ ਆਪਣੀ ਸੁਣਾਣੀ ਚਾਹੀਏ ਤੇ ਇਹਦਾ ਮਤਲਬ ਹੈ ਤੁਸੀਂ ਗੱਲ ਸੁਣੀ ਨਹੀਂ ਤੇ ਉਹ ਕਰ ਹੀ ਨਹੀਂ ਪਾਏ, ਤੁਹਾਡੇ ਗੱਲ ਕਰਨ ਦਾ ਫਾਇਦਾ ਹੀ ਕੋਈ ਨਹੀਂ ਹੋਇਆ। ਯਾਨੀ ਉਸ ਮਹਿਫਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਮੁਤਵੱਜੋ ਇਸ ਤਰ੍ਹਾਂ ਕਰ ਲਿਆ ਕਿ ਨਹੀਂ ਯਾਰ ਇਹ ਬੰਦਾ ਤੇ ਬੇਖਬਰ ਹੈ। ਧਿਆਨ 'ਚ ਗਿਆਨ ਹੈ। ਜਦੋਂ ਅਸੀਂ ਗਿਆਨ ਹਾਸਲ ਕਰਨਾ ਤੇ ਫਿਰ ਧਿਆਨ ਦੇਣਾ ਪਏਗਾ ਨਾ। ਤੁਸੀਂ ਅਗਰ ਮੈਨੂੰ ਇਸ ਭਾਜੜ ਚੋਂ ਨਿਕਲ ਕੇ ਸਕੂਨ ਨਾਲ ਬਹਿ ਕੇ ਪ੍ਰੋਗਰਾਮ ਸੁਣ ਲੈਂਦੇ, ਅਖੀਰ ਤੇ ਕਾਲ ਮਿਲਦੀ, ਜਦੋਂ ਤੁਹਾਨੂੰ ਗੱਲ ਸਮਝ ਆ ਜਾਂਦੀ ਤੇ ਠੀਕ ਸੀ, ਨਾ ਮਿਲਦੀ ਤੇ ਕੋਈ ਗੱਲ ਨਹੀਂ ਸੀ। ਲੇਕਿਨ ਤੁਹਾਡੇ ਪੱਲੇ ਤੇ ਕੋਈ ਗੱਲ ਪਈ ਹੁੰਦੀ ਨਾ। ਠੀਕ ਹੈ, ਹੁਣ ਤੱਕ ਜਵੇਦ ਸਾਹਿਬ ਤੁਹਾਡੇ ਪੱਲੇ ਇਸ ਪ੍ਰੋਗਰਾਮ 'ਚ ਕਮ ਸੇ ਕਮ ਜੋ ਪ੍ਰੋਗਰਾਮ ਚੱਲ ਰਿਹਾ ਹੈ, ਜੋ ਟੌਪਿਕ ਹੈ, ਉਹਦੇ ਮੁਤਲਕ ਤੁਹਾਡੇ ਪੱਲੇ ਕੋਈ ਗੱਲ ਨਹੀਂ ਪਈ। ਲਿਹਾਜ਼ਾ 2 ਘੰਟੇ ਤੁਸੀਂ ਵੇਸਟ, ਟੋਟਲ ਵੇਸਟ, ਯਾਨੀ ਆਪਣੇ ਜ਼ਾਇਆ ਕੀਤੇ। ਟਾਈਮ ਕੀਮਤੀ ਹੈ। ਦੁਨੀਆ 'ਚ ਅਗਰ ਕੋਈ ਕੀਮਤੀ ਚੀਜ਼ ਹੈ ਨਾ ਜਵੇਦ ਸਾਹਿਬ, ਤੇ ਉਹ ਤੁਹਾਡਾ ਵੇਲਾ ਹੈ, ਤੁਹਾਡਾ ਟਾਈਮ ਹੈ। ਜਦੋਂ ਤੁਸੀਂ ਕਿਤੇ ਬੈਠਦੇ ਹੋ, ਕੁਝ ਸੁਣਦੇ ਹੋ, ਕੋਈ ਗੱਲ, ਉਸ ਟਾਈਮ ਉਹਦਾ ਵਾਪਸ ਪਰਤਾਵਾ ਕੀ ਹੁੰਦਾ ਹੈ, ਉਹ ਤੋਂ ਹਾਸਲ ਕੀ ਹੁੰਦਾ ਹੈ? ਜੋ ਚੀਜ਼ ਤੁਸੀਂ ਸੁਣ ਰਹੇ ਹੋ, ਕਿਆ ਉਹਦੇ ਚੋਂ ਕੁਝ ਹਾਸਲ ਕੀਤਾ? ਇਹ ਹੀ ਤੁਹਾਡੀ ਅਸਲ ਕੀਮਤ ਹੈ ਉਸ ਟਾਈਮ ਦੀ, ਜੋ ਤੁਸੀਂ ਵਸੂਲ ਕੀਤੀ। ਠੀਕ ਹੈ ਨਾ। ਹੁਣ ਅਸੀਂ ਭਾਜੜ 'ਚ ਪੈ ਰਹੇ, ਨਾ ਪ੍ਰੋਗਰਾਮ ਸੁਣਿਆ, ਨਾ ਗੱਲ ਸੁਣੀ, ਨਾ ਬਾਤ ਸੁਣੀ, ਸਿਰਫ ਸਾਡੇ ਮਨ 'ਚ ਘੁੰਮ ਰਹੇ ਸੀ। ਹੁਣ ਮੈਂ ਚਿੱਚੇ 'ਚ ਜਾ ਕੇ ਦੱਸ ਦਿਆਂ ਕਿ ਮੈਨੂੰ ਆਪਣੇ ਅੰਮੀ ਅੱਬੂ ਨਾਲ ਬਹੁਤ ਪਿਆਰ ਹੈ, ਮੈਨੂੰ ਮੁਰਸ਼ਦ ਨਾਲ ਬਹੁਤ ਪਿਆਰ ਹੈ। ਹਾਂਜੀ, ਉਹ ਜੀ ਅਚਾਨਕ ਉੱਠਿਆ ਨਾ ਤੇ ਯਕਦਮ ਹੀ ਉਹ ਪ੍ਰੋਗਰਾਮ ਚੱਲ ਰਿਹਾ। ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਸੁਣ ਲਈਦਾ ਹੁੰਦਾ। ਠੀਕ ਹੈ ਜਵੇਦ ਸਾਹਿਬ, ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਜਿਉਂਦੇ ਰਹੋ।